ominously anti-federal on the Supreme Court's judgment on Article 370 and J&K special status, in upholding the removal of Jammu and Kashmir's special status and its downgrading, the Supreme Court of India has imperiled the rights of states and weakened the limits on the union's power. ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਰਟੀਕਲ 370 ਨੂੰ uphold ਕਰਨ ਦਾ, this is nothing less than a death sentence, adding that it marked the defeat of the idea of India with which the Muslim majority state had acceded in 1947. People of Jammu and Kashmir are not going to lose hope or give up. Our fight for honor and dignity will continue regardless. This is not the end of the road for us. India's apex court verdict upholding abrogation of Article 370 has no legal value. International law does not recognize India's unilateral and illegal actions of 5th August 2019. The judicial endorsement by Indian Supreme Court has no legal value. Kashmiris have an inalienable right to self-determination in accordance with the relevant UN Security Council resolutions. Clearly, the Indian Supreme Court's verdict endorsing Indian government's decision to abrogate Article 370 has come on expected lines. How can the Indian government or even the judiciary ignore the fact that the dispute is still on the agenda of UN Security Council? ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਆਖਿਰ ਭਾਰਤੀ ਸੁਪਰੀਮ ਕੋਰਟ ਨੇ ਵੀ ਝੱਗਾ ਚੁੱਕ ਕੇ ਆਪਣੀ ਅਸਲੀਅਤ ਵਿਖਾ ਦਿੱਤੀ ਹੈ ਔਰ 10 ਦਸੰਬਰ ਵਾਲੇ ਮਨੁੱਖੀ ਹੱਕ ਦਿਵਸ ਤੇ ਜੰਮੂ ਕਸ਼ਮੀਰ ਦੇ ਆਰਟੀਕਲ 370 ਸੰਬੰਧੀ ਫੈਸਲਾ ਸੁਣਾਉਂਦਿਆਂ ਭਾਰਤੀ ਸੁਪਰੀਮ ਕੋਰਟ ਨੇ ਇਸ ਆਰਟੀਕਲ ਨੂੰ ਮੋਦੀ ਸਰਕਾਰ ਵੱਲੋਂ ਖਤਮ ਕਰਨ ਦੇ ਫੈਸਲੇ ਨੂੰ ਬਿਲਕੁਲ ਜਾਇਜ਼ ਦੱਸਿਆ ਔਰ ਕਸ਼ਮੀਰੀ ਲੋਕ ਪੂਰੀ ਤਰ੍ਹਾਂ ਮਾਯੂਸ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਔਰ ਕਸ਼ਮੀਰੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਇਹ ਮੌਤ ਦੀ ਸਜ਼ਾ ਵਾਂਗ ਹੈ ਕਿਉਂਕਿ ਇਸ ਫੈਸਲੇ ਨਾਲ ਭਾਰਤ ਦੇਸ਼ ਦੇ ਆਈਡੀਏ ਦੀ ਮੌਤ ਹੋ ਜਾਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਠੱਗਿਆ ਮਹਿਸੂਸ ਕਰਨਾ ਔਰ ਠੱਗਿਆ ਜਾਣਾ, ਇਹ ਦੋਨੋਂ ਹੀ ਇੱਕ ਦੂਸਰੇ ਦੇ ਪੂਰਕ ਲਫ਼ਜ਼ ਬਣ ਜਾਂਦੇ ਨੇ। ਇਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਔਰ ਸਾਡੇ ਵਿਊਅਰਸ ਨੂੰ ਯਾਦ ਹੋਏਗਾ ਕਿ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ 100 ਤੋਂ ਜ਼ਿਆਦਾ ਪੈਟੀਸ਼ਨਸ, ਕਿਉਂਕਿ 5 ਅਗਸਤ 2019 ਨੂੰ ਜਦੋਂ ਅਮਿਤ ਸ਼ਾਹ ਹੱਥ ਦੇ ਵਿੱਚ ਕਾਗਜ਼ ਫੜ ਕੇ ਰਾਜ ਸਭਾ 'ਚ ਦਾਖਲ ਹੋਇਆ ਔਰ ਵਿਦਿਨ ਆਵਰਸ ਜਿਹੜੀਆਂ ਐਸ਼ੋਰੈਂਸਿਸ ਹੀ ਨਹੀਂ, ਜਿਹੜਾ ਕਨਸਟੀਟਿਊਸ਼ਨ ਦਾ ਹਿੱਸਾ ਸੀ ਆਰਟੀਕਲ 370 35A, ਜਿਹੜਾ ਇੰਸਟਰੂਮੈਂਟ ਆਫ ਐਕਸੈਸ਼ਨ ਮਹਾਰਾਜਾ ਹਰੀ ਸਿੰਘ ਨੇ ਜਦੋਂ ਜੰਮੂ ਕਸ਼ਮੀਰ ਸਟੇਟ ਭਾਰਤ ਦੇ ਨਾਲ ਰਲਾਈ, ਜਿਹੜਾ ਐਗਰੀਮੈਂਟ ਸੀ ਜਿਹਦੇ ਥੱਲੇ ਕੋਈ ਭਾਰਤ ਦਾ ਕਾਨੂੰਨ ਆਟੋਮੈਟਿਕਲੀ ਜੰਮੂ ਕਸ਼ਮੀਰ 'ਤੇ ਲਾਗੂ ਨਹੀਂ ਸੀ ਹੁੰਦਾ। ਉਹਨਾਂ ਦੀ ਆਪਣੀ ਕਨਸਟੀਟਿਊਐਂਟ ਅਸੈਂਬਲੀ ਸੀ, ਉਹਨਾਂ ਨੂੰ ਆਪਣਾ ਝੰਡਾ ਦਿੱਤਾ ਗਿਆ, ਉਹਨਾਂ ਦਾ ਆਪਣਾ ਨੈਸ਼ਨਲ ਐਂਥਮ ਹੈ, ਉਹਨਾਂ ਦਾ ਆਪਣਾ ਸਾਰਾ ਸਿਸਟਮ। ਈਵਨ ਉਹਨਾਂ ਦੇ ਹੈੱਡ ਨੂੰ ਵੀ ਜਿਹੜਾ ਉਹ ਪ੍ਰੈਜ਼ੀਡੈਂਟ ਕਿਹਾ ਗਿਆ ਸੀ ਔਰ ਇਹ ਗੱਲ ਇਕੱਲੀ ਜ਼ਬਾਨੀ ਕਲਾਮੀ ਨਹੀਂ ਸੀ, ਇਹ ਕਨਸਟੀਟਿਊਸ਼ਨ ਦਾ ਹਿੱਸਾ ਬਣਾਈ ਗਈ ਆਰਟੀਕਲ 370 ਦੇ ਥੱਲੇ ਕਿ ਉੱਥੇ ਕੋਈ ਜਿਹੜਾ 35A ਦੇ ਨਾਲ ਫਿਰ ਹੋਰ ਵੀ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਕੋਈ, ਤਾਂ ਕਿ ਇੱਕੋ ਇੱਕ ਮੁਸਲਮਾਨ ਮੈਜੋਰਟੀ ਸਟੇਟ ਜਿਹੜੀ ਜੁਆਇਨ ਕਰ ਰਹੀ ਸੀ ਇੰਡੀਅਨ ਯੂਨੀਅਨ ਨੂੰ, ਉਸ ਦਾ ਕਰੈਕਟਰਿਸਟਿਕ ਨਾ ਬਦਲਣ, ਉਸ ਦੀ ਡੈਮੋਗ੍ਰਾਫੀ ਨਾ ਬਦਲੇ, ਉਹ ਆਪਣੀ ਬੋਲੀ ਸੱਭਿਆਚਾਰ ਇਹ ਸਾਰਿਆਂ ਨੂੰ ਮਹਿਫੂਜ਼ ਕਰ ਸਕਣ। ਔਰ ਅੱਜ ਜਦੋਂ ਅਸੀਂ ਇਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ, ਦੋ ਨੁਕਤੇ ਬੜੇ ਸਪਸ਼ਟ ਸਾਹਮਣੇ ਨੇ। ਅਸੀਂ ਅਕਸਰ ਆਪਣੀ ਲੀਡਰਸ਼ਿਪ ਦੇ ਉੱਤੇ ਇਹ ਇੱਕ ਪਾਰਟ ਤਾਂ ਜ਼ਰੂਰ ਕਹਿੰਦੇ ਰਹੇ ਕਿ ਭਾਈ ਚਲੋ ਜੇ ਤੁਸੀਂ ਇੰਡੀਆ ਨਾਲ ਹੀ ਜੁਆਇਨ ਕਰਨਾ ਸੀ ਅਲਟੀਮੇਟਲੀ ਕੋਈ ਲਿਖਤੀ ਪੜ੍ਹਤੀ ਕਰ ਲੈਂਦੇ, ਕੋਈ ਇਹਨਾਂ ਦੇ ਨਾਲ ਸਮਝੌਤਾ ਕੋਈ ਦੂਜਾ ਕਰ ਲੈਂਦੇ। ਪਰ ਇਹ ਪੋਜੀਸ਼ਨ ਵੀ ਅੱਜ ਸਾਹਮਣੇ ਆ ਗਈ ਕਿ ਜਿਨ੍ਹਾਂ ਨੇ ਇਕੱਲਾ ਲਿਖਤੀ ਪੜ੍ਹਤੀ ਨਹੀਂ ਕੀਤਾ, ਸਗੋਂ ਕਨਸਟੀਟਿਊਸ਼ਨ ਦਾ ਮੂਲ ਹਿੱਸਾ ਸੀ ਆਰਟੀਕਲ 370 ਔਰ 75 ਸਾਲ ਜਿੱਥੇ
ਇਹ ਅੱਜ ਤੋਂ 4 ਸਾਲ ਪਹਿਲਾਂ ਕੱਢ ਲਓ 2019 ਤੋਂ ਆਲਮੋਸਟ 71 ਸਾਲ ਜਿਹੜੀ ਚੀਜ਼ ਇੰਪਲੀਮੈਂਟ ਸੀ ਉਹਨੂੰ ਕਿਵੇਂ ਪਾਰਲੀਮੈਂਟ ਦੇ 2 ਘੰਟੇ ਦੀ ਡਿਬੇਟ ਦੇ ਵਿੱਚ ਖਤਮ ਕਰ ਦਿੱਤਾ ਗਿਆ। ਔਰ ਉਹ ਕਨਸਟੀਟਿਊਸ਼ਨ, ਉਹ ਜੁਡੀਸ਼ਰੀ ਜਿਸ ਤੋਂ ਲੋਕ ਆਸਾਂ ਲਾਉਂਦੇ ਨੇ ਕਿ ਭਾਈ ਕਿਉਂਕਿ ਇਹ ਤਾਂ ਸਟੈਪ ਹੀ ਅਨਕਨਸਟੀਟਿਊਸ਼ਨਲ ਹੈ। ਜਿਹੜੇ ਮੂਲ ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ, ਜੇ ਤਾਂ ਕੋਈ ਅਮੈਂਡਮੈਂਟ ਪਾਰਲੀਮੈਂਟ ਕਰਦੀ ਹੈ, ਜਿਵੇਂ 100 ਤੋਂ ਜ਼ਿਆਦਾ ਅਮੈਂਡਮੈਂਟਸ ਕੀਤੀਆਂ, ਕੋਈ ਅਮੈਂਡਮੈਂਟ ਨੂੰ ਅਨਕਨਸਟੀਟਿਊਸ਼ਨਲ ਕਹਿ ਦੇ ਕੋਰਟ ਜਾਂ ਉਹਨੂੰ ਕਨਸਟੀਟਿਊਸ਼ਨਲ ਕਹਿ ਦੇ, ਲੇਕਿਨ ਇਹ ਤਾਂ ਬੇਸਿਕ ਡਰਾਫਟਿੰਗ ਦਾ ਹਿੱਸਾ ਸੀ। ਤੇ ਜੇ ਉਹੀ ਜੁਡੀਸ਼ਰੀ ਜਿਹੜੀ ਪਹਿਲਾਂ ਤਾਂ 100 ਤੋਂ ਜ਼ਿਆਦਾ ਪਟੀਸ਼ਨਾਂ ਜਿਹੜੀਆਂ 4 ਸਾਲ ਤੋਂ ਉਹਨਾਂ ਦੇ ਸਾਹਮਣੇ ਪਈਆਂ ਸੀ, ਔਰ ਇਹਨਾਂ 4 ਸਾਲਾਂ 'ਚ ਉਹਨਾਂ ਨੇ ਹਿੰਦੂਤਵੀ ਸਰਕਾਰ ਨੇ ਜੰਮੂ ਕਸ਼ਮੀਰ ਦਾ ਸਭ ਕੁਝ ਬਦਲ ਕੇ ਰੱਖਤਾ। ਡਰਟੀ ਡੀਜ਼, ਡੈਮੋਗ੍ਰਾਫੀ ਬਦਲੀ, ਰੀਡਿਸਟ੍ਰਿਕਟਿੰਗ ਕੀਤੀ, ਉਹ ਸਾਰੇ ਜਿਹੜੇ ਨੇ ਉਹਨਾਂ ਦੇ, ਔਰ ਕਿੰਨੇ ਲਾਅ ਜਿਹੜੇ ਉਹ ਯੂਨੀਅਨ ਟੈਰੀਟਰੀ ਬਣਾ, ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕਰਤਾ, ਯੂਨੀਅਨ ਟੈਰੀਟਰੀ ਉਹਨੂੰ ਬਣਾ ਦਿੱਤਾ। ਔਰ ਯੂਨੀਅਨ ਟੈਰੀਟਰੀ 'ਚ ਮੇਰਾ ਖਿਆਲ ਹੈ 200 ਤੋਂ ਜ਼ਿਆਦਾ ਉੱਥੇ ਗਵਰਨਰ ਆਪਣੇ ਆਰਡਰਾਂ ਦੇ ਥੱਲੇ, ਕਿਉਂਕਿ ਪ੍ਰੈਜ਼ੀਡੈਂਟ ਰੂਲ ਹੈ, ਗਵਰਨਰ ਰਨ ਕਰ ਰਿਹਾ ਆਰਡੀਨੈਂਸ ਦੇ ਆਰਡੀਨੈਂਸ ਕਰਕੇ, ਔਰ ਪਾਰਲੀਮੈਂਟ ਵੀ ਉਹਨੂੰ ਐਂਡੋਰਸ ਕਰ ਰਹੀ ਹੈ। ਲੇਕਿਨ ਫਿਰ ਵੀ ਜਿਸ ਨੂੰ ਕਹਿੰਦੇ ਨੇ ਕਿ ਭਾਈ ਜਦ ਤੱਕ ਸਾਹ ਉਦੋਂ ਤੱਕ ਆਸ, ਜਦ ਤੱਕ ਸਾਂਸ ਤਬ ਤੱਕ ਆਸ, ਫਿਰ ਵੀ ਇੱਕ ਤਬਕੇ ਨੂੰ ਲੱਗਦਾ ਸੀ ਕਿ ਈਵਨ ਕਸ਼ਮੀਰੀਆਂ ਦੇ ਵੀ, ਫਾਰੂਕ ਅਬਦੁੱਲੇ ਤੋਂ ਲੈ ਕੇ ਹੋਰ, ਕਿ ਜੀ ਹमें पूरा भरोसा है, हमें आइन पे पूरा भरोसा है। ਤੇ ਅਸੀਂ ਇਸ ਪ੍ਰੋਗਰਾਮ 'ਚ ਕਿਹਾ ਸੀ ਕਿ ਭਾਈ ਤੁਸੀਂ ਜਿਹੜਾ ਉਹ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਹੋ। ਸੋ ਉਹ ਵੀ ਘੱਟੋ ਘੱਟ ਜਦੋਂ ਭਾਰਤੀ, ਔਰ ਇਹ ਕੋਈ ਐਵੇਂ ਨਹੀਂ ਕਿ ਵੀ ਉੱਥੇ ਇੱਕ ਜੱਜ ਨੇ ਬਹਿ ਕੇ ਫੈਸਲਾ ਸੁਣਾ ਦਿੱਤਾ, ਇਹਨਾਂ ਦੇ 3-4 ਦਾ ਪੂਰਾ ਬੈਂਚ, ਔਰ ਜਿਹਨੂੰ ਖੁਦ ਜਿਹੜਾ ਜਸਟਿਸ ਚੰਦਰਚੂੜ, ਜਿਹਦੇ ਬਾਰੇ ਜਦੋਂ ਇਹਨਾਂ ਦੀ ਬਹਿਸ ਚੱਲ ਰਹੀ ਸੀ ਤੇ ਉਹ ਕਦੇ ਝਿੜਕਾਂ ਇੱਧਰ ਮਾਰ ਰਿਹਾ ਸੀ ਸਰਕਾਰ ਨੂੰ, ਕਦੇ ਉਹਨਾਂ ਦੇ ਸੋਲੀਸਿਟਰ ਜਨਰਲ ਨੂੰ ਮਾਰ ਰਿਹਾ ਸੀ। ਤੇ ਬਹੁਤ ਵਾਰੀ ਜਦੋਂ ਡਿਸਕਸ਼ਨ ਚੱਲ ਰਹੀ ਹੁੰਦੀ ਹੈ ਕਿਸੇ ਬਾਰੇ, ਉਦੋਂ ਜਿਹੜੇ ਜੱਜਾਂ ਦੇ ਕਮੈਂਟ ਹੁੰਦੇ ਨੇ ਉਹਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ। ਜਦੋਂ ਕਿਸੇ ਨੂੰ ਬਹੁਤਾ ਉਹ ਜਿਹੜਾ ਨਗੇਟ ਕਰ ਰਹੇ ਹੋਣ, ਫੈਸਲਾ ਉਹਦੇ ਹੱਕ 'ਚ ਆਉਣਾ ਹੁੰਦਾ, ਉਹ ਆਪਣੇ ਆਪ ਨੂੰ ਇੰਪਾਰਸ਼ੀਅਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ। ਤੇ ਉਦੋਂ ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਉਹਨਾਂ ਨੇ ਜਿਹੜੇ ਸਵਾਲ ਪੁੱਛੇ ਨੇ ਸਰਕਾਰ ਦੇ ਸੋਲੀਸਿਟਰ ਜਨਰਲ ਦੇ ਕੋਲ ਤਾਂ ਕੋਈ ਜਵਾਬ ਹੀ ਨਹੀਂ ਹੈ। ਔਰ ਇਹ ਤਾਂ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਮੈਂ ਇਸ ਪ੍ਰੋਗਰਾਮ ਇਸ ਫਾਰਮੈਟ 'ਤੇ ਹੀ ਕਿਹਾ ਸੀ, ਮੈਂ ਕਿਹਾ ਕਿਹੜੀ ਦੁਨੀਆ 'ਚ ਵੀ ਉਹ ਤਾਂ ਤੁਹਾਨੂੰ ਜੇ ਸੱਚਮੁੱਚ ਜਸਟਿਸ ਨਾਂ ਦੀ ਕੋਈ ਚੀਜ਼ ਹੁੰਦੀ ਤਾਂ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਸੀ, ਜਿਉਂ ਹੀ ਇਹ ਐਬਰੋਗੇਟ ਕੀਤਾ ਗਿਆ ਆਰਟੀਕਲ, ਯੂਨੀਅਨ ਟੈਰੀਟਰੀ ਬਣਾਇਆ ਗਿਆ, ਗਵਰਨਰ ਰੂਲ ਦੇ ਹੁੰਦਿਆਂ ਕੀਤਾ ਗਿਆ, ਸੁਪਰੀਮ ਕੋਰਟ ਸਭ ਤੋਂ ਪਹਿਲਾਂ ਉਸ ਪੈਟੀਸ਼ਨ ਨੂੰ ਲੈਂਦਾ ਔਰ 2-3 ਮਹੀਨੇ ਦੇ ਵਿੱਚ ਵਿੱਚ ਕਹਿੰਦਾ ਵੀ ਅਨਕਨਸਟੀਟਿਊਸ਼ਨਲ ਹੈ, ਰੀਸਟੋਰ ਕਰੋ। ਤੇ ਜੇ 4 ਸਾਲ ਸੁਪਰੀਮ ਕੋਰਟ ਨੇ ਲਏ, ਉਹ ਦੇਖ ਰਿਹਾ ਕਿ ਵੀ ਤੁਸੀਂ ਐਨ ਪੂਰੀ ਭੰਨ-ਤੋੜ ਕਰ ਲਓ, ਮੁੜ ਕੇ ਇਹ ਹੋਏਗਾ ਕਿ ਜੀ ਇਹ ਤਾਂ ਬਿਲਕੁਲ ਪਾਰਲੀਮੈਂਟ ਸੁਪਰੀਮ ਹੈ, ਇੰਡੀਆ ਦੇ ਪ੍ਰੈਜ਼ੀਡੈਂਟ ਕੋਲ ਹੱਕ ਹੈ, ਇਹ ਤਾਂ ਇੱਕ ਅਸਥਾਈ ਟੈਂਪਰੇਰੀ ਪ੍ਰੋਵੀਜ਼ਨ ਸੀ, ਔਰ ਹੁਣ ਜਿਹੜਾ ਉਹ ਰਲਗੜ ਹੋ ਗਿਆ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਇਹ ਵੀ ਕੋਈ ਡੈਡਲਾਈਨ ਇਹਨਾਂ ਨੂੰ ਨਹੀਂ ਦਿੱਤੀ ਹੈ ਕਿ ਭਾਈ ਤੂੰ, ਉਹਨਾਂ ਨੂੰ ਕਿਹਾ ਜੀ ਰਿਕਮੈਂਡੇਸ਼ਨ ਹੈ ਕਿ ਵੀ ਉਹਨੂੰ ਸਟੇਟ ਦਾ ਰੁਤਬਾ ਦੇਣਾ ਚਾਹੀਦਾ ਵਾਪਸ, ਪਰ ਕੋਈ ਨਹੀਂ ਹੈ ਕਿ ਭਾਈ ਇਹ ਦਿਓ, ਸਟੇਟ ਹੀ ਦਾ ਰੁਤਬਾ ਹੀ ਰਹਿਣ ਦਿਓ, ਬਾਕੀ ਤਾਂ ਜੋ ਤੁਸੀਂ ਧੋਖਾ ਕੀਤਾ ਹੀ ਕੀਤਾ। ਈਵਨ ਚੋਣਾਂ ਬਾਰੇ, ਕਿਉਂਕਿ ਉਹ ਹੁਣ ਯੂਨੀਅਨ ਟੈਰੀਟਰੀ ਦੇ ਥੱਲੇ ਹੀ ਉਹਨਾਂ ਨੇ ਉਹ 20 ਸਤੰਬਰ ਕੇ ਕਿੰਨੇ ਦਾ ਟਾਈਮ ਦਿੱਤਾ ਹੈ ਕਿ ਜੀ ਚੋਣਾਂ ਕਰਾਓ, ਵੀ ਯੂਨੀਅਨ ਟੈਰੀਟਰੀ ਦੀ। ਹੁਣ ਇਸ ਸਾਰੇ ਦੇ ਥੱਲੇ ਚੱਲਦੇ ਆ, ਬੇਸ਼ੱਕ ਹਰ ਇੱਕ ਨੇ ਆਪੋ ਆਪਣਾ, ਅਸੀਂ ਨਿਰਾਸ਼ ਹੋਏ ਹਾਂ, ਅਸੀਂ ਇਹ ਹੋਏ ਹਾਂ, ਪਰ ਸਭ ਤੋਂ ਜ਼ਿਆਦਾ ਜਿਹੜਾ ਪਾਵਰਫੁਲ ਕਾਮੈਂਟ ਹੈ ਔਰ ਬਿਲਕੁਲ ਠੀਕ ਹੈ, ਉਹ ਮਹਿਬੂਬਾ ਮੁਫਤੀ ਜਿਹੜੇ ਚੀਫ ਮਿਨਿਸਟਰ ਵੀ ਰਹੇ ਔਰ ਵੋਕਲ ਹੈ। ਹਾਲਾਂਕਿ ਇਹ ਫੈਸਲਾ ਆਉਣ ਤੋਂ ਪਹਿਲਾਂ ਉਹਨਾਂ ਨੂੰ ਹਾਊਸ ਅਰੈਸਟ 'ਚ ਰੱਖ ਲਿਆ ਗਿਆ ਸੀ। ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਡੈਥ ਸੈਂਟੈਂਸ, ਡਿਫੀਟ ਆਫ ਦਾ ਆਈਡੀਆ ਆਫ ਇੰਡੀਆ, ਮਹਿਬੂਬਾ ਮੁਫਤੀ ਉਹਦੇ ਲਫ਼ਜ਼ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਰਟੀਕਲ 370 ਨੂੰ ਅਪਹੋਲਡ ਕਰਨ ਦਾ, ਇਹ ਦਿਸ ਇਜ਼ ਨਥਿੰਗ ਲੈਸ ਦੈਨ ਏ ਡੈਥ ਸੈਂਟੈਂਸ, ਐਡਿੰਗ that it marked the defeat of the idea of India with which the Muslim majority state had acceded in 1947। ਕਿ ਜਿਸ ਇੰਡੀਆ ਦੇ ਨਾਲ 1947 'ਚ ਇੱਕ ਮੁਸਲਿਮ ਮੈਜੋਰਟੀ ਸਟੇਟ ਜੰਮੂ ਕਸ਼ਮੀਰ ਨੇ ਇਲਹਾਕ ਕੀਤਾ ਸੀ, ਉਸ ਇੰਡੀਆ ਆਈਡੀਆ ਦੀ ਮੌਤ ਹੋਈ। ਸਾਡੇ ਲਈ ਇਹ ਡੈਥ ਸੈਂਟੈਂਸ ਵਾਂਗ ਹੈ, ਪਰ ਪੀਪਲ ਆਫ ਜੰਮੂ ਐਂਡ ਕਸ਼ਮੀਰ ਆਰ ਨਾਟ ਗੋਇੰਗ ਟੂ ਲੂਜ਼ ਹੋਪ ਔਰ ਗਿਵ ਅਪ
our fight for honor and dignity will continue regardless. This is not the end of the road for us. ਉਹਨੇ ਕਿਹਾ ਜੀ ਅਸੀਂ ਹਟਣ ਵਾਲੇ ਨਹੀਂ ਹੈ, ਪਰ ਹੁਣ ਇਹ ਹੈ ਕਿ ਵੀ ਬਿਲਕੁਲ ਉਹਨਾਂ ਨੇ ਰਿਵਰਸ ਤੇ ਲਿਆ ਕੇ ਉਹਨਾਂ ਨੂੰ ਖੜਾ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਨੇ ਜਿਹੜਾ ਸਟੇਟਸਮੈਨ ਲਾਈਕ ਰਿਐਕਸ਼ਨ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਇਹਨਾਂ ਦਾ ਮਤਲਬ ਕੋਈ ਨਹੀਂ ਹੈ ਕਿ ਵੀ ਜੇ ਇਹਨਾਂ ਨੇ ਇਹਦਾ ਕੋਈ ਬਹੁਤਾ ਮਤਲਬ ਨੋ, ਇਹਦੀ ਕੋਈ ਲੀਗਲ ਵੈਲਿਊ ਨਹੀਂ ਹੈ। ਇੰਡੀਆਜ਼ ਐਪੈਕਸ ਕੋਰਟ ਵਰਡਿਕਟ ਅਪਹੋਲਡਿੰਗ ਐਬਰੋਗੇਸ਼ਨ ਆਫ ਆਰਟੀਕਲ 370 ਹੈਜ਼ ਨੋ ਲੀਗਲ ਵੈਲਿਊ, ਕਿਉਂਕਿ ਇਹ ਤਾਂ ਆਲਰੇਡੀ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਹੈ ਇਹਦਾ ਕੇਸ। ਸੋ ਇੰਡੀਆ ਦੀ ਕੋਰਟ ਕੀ ਕਹਿੰਦੀ ਹੈ, ਸਰਕਾਰ ਨੇ ਕੀ ਕੀਤਾ, ਉਹਨਾਂ ਨੇ ਪਾਕਿਸਤਾਨ ਨੇ ਕਿਹਾ ਕਿ ਇੰਟਰਨੈਸ਼ਨਲ ਲਾਅ does not recognize India's unilateral and illegal actions of 5th August 2019. The judicial endorsement by Indian Supreme Court has no legal value. Kashmiris have an inalienable right to self-determination in accordance with the relevant UN Security Council resolutions. ਉਹਨਾਂ ਦੇ ਮਿਨਿਸਟਰ ਨੇ ਕੇਅਰ ਟੇਕਰ ਫੋਰਨ ਮਿਨਿਸਟਰ ਹੈ ਜਲੀਲ ਅਬਾਸ ਜਿਲਾਨੀ, ਉਸ ਨੇ ਇਹ ਗੱਲ ਕਹੀ ਹੈ। ਔਰ ਦਲ ਖਾਲਸਾ ਦੇ ਲੀਡਰ ਕੰਵਰਪਾਲ ਸਿੰਘ ਹੋਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ। ਉਹਨਾਂ ਨੇ ਕਿਹਾ ਕਲੀਅਰਲੀ ਦ ਇੰਡੀਅਨ ਸੁਪਰੀਮ ਕੋਰਟਸ ਵਰਡਿਕਟ ਐਂਡੋਰਸਿੰਗ ਇੰਡੀਅਨ ਗਵਰਨਮੈਂਟਸ ਡਿਸੀਜਨ ਟੂ ਐਬਰੋਗੇਟ ਆਰਟੀਕਲ 370 ਹੈਜ਼ ਕਮ ਔਨ ਐਕਸਪੈਕਟਡ ਲਾਈਨਸ ਕਿ ਆਹੀ ਫੈਸਲਾ ਆਉਣਾ ਸੀ। The Kashmiri people have been deprived of their rights for the last 5 years. 2019 5 ਨਵੰਬਰ ਜਿਹੜਾ ਅਗਸਤ ਤੋਂ 5 ਸਾਲ ਤੋਂ ਉਹਨਾਂ ਨੂੰ ਛੁਟਾਇਆ ਗਿਆ, ਉਹਨਾਂ ਦੇ ਹੱਕ ਹੋਏ ਗਏ ਨੇ। ਔਰ and it would have been naive to think that apex court would overrun government's arbitrary decision, ਕਿ ਉਹ ਅਨਾੜੀ ਹੋਏਗਾ ਜਿਹੜਾ ਇਹ ਸੋਚਦਾ ਸੀ ਕਿ ਜੀ ਸੁਪਰੀਮ ਕੋਰਟ ਸਰਕਾਰ ਦੇ ਫੈਸਲੇ ਨੂੰ ਬਦਲ ਦੇਗਾ। How can the Indian government or even the judiciary ignore the fact that the dispute is still on the agenda of UN Security Council? ਕਿ ਭਾਈ ਇਹ ਕਿਵੇਂ ਭੁੱਲ ਸਕਦੇ ਨੇ ਕਿ ਵੀ ਅਜੇ ਵੀ ਜਿਹੜਾ ਇਹ ਮਾਮਲਾ ਹੈ ਇਹ ਤਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਕੋਲ ਹੈ। ਤੇ ਅੱਖਾਂ ਪੂੰਝਣ ਨੂੰ ਜਿਹੜਾ ਉਹ ਜਸਟਿਸ ਕੌਲ ਇਸ ਮਹੀਨੇ 'ਚ ਰਿਟਾਇਰ ਹੋ ਰਿਹਾ, ਉਹਨੇ ਕਿਹਾ ਕਿ ਜੀ he moots the idea of setting up of Truth and Reconciliation Commission to investigate human rights violations in Jammu Kashmir since 1980s, ਕਿ 1980 ਤੋਂ ਬਾਅਦ ਜੋ ਵੀ ਜਿਹੜੇ ਨੇ ਮਨੁੱਖੀ ਹੱਕਾਂ ਦੀ ਵਾਇਲੇਸ਼ਨ ਹੋਈ ਹੈ ਸਰਕਾਰ ਵੱਲੋਂ ਜਾਂ ਖਾੜਕੂ ਧਿਰ ਵੱਲੋਂ ਉਸ ਦੀ ਪੜਤਾਲ ਕਰਵਾਈ ਜਾਏ। ਔਰ ਇਸ ਦੇ ਉੱਤੇ ਜੇ ਬੈਲੈਂਸਡ ਔਰ ਸੱਚਮੁੱਚ ਹੰਝੂ ਕਹਿ ਰਹੇ ਨੇ ਕਿ ਭਾਈ ਇਹ ਕੱਲਾ ਡੈਥ ਆਫ ਆਈਡੀਆ ਆਫ ਇੰਡੀਆ ਹੀ ਨਹੀਂ ਹੈ ਜੋ ਮਹਿਬੂਬਾ ਮੁਫਤੀ ਨੇ ਕਿਹਾ, ਇਹ ਤਾਂ ਫੈਡਰਲ ਸਿਸਟਮ ਦਾ ਐਂਡ ਹੈ। ਤੇ ਉਹ ਦਾ ਹਿੰਦੂ ਦਾ ਐਡੀਟੋਰੀਅਲ ਓਪੀਨੀਅਨ ਉਹਨਾਂ ਦੀ ਹੈਡਲਾਈਨ ਹੀ ਹੈ ਓਮੀਨਸਲੀ ਐਂਟਾਈ ਫੈਡਰਲ। ਇਹ ਜਿਹੜਾ ਸਾਰੇ ਫੈਸਲੇ ਨੂੰ ਤੁਸੀਂ ਦੇਖਦੇ ਹੋ ਵੀ ਉਹਨਾਂ ਨੇ ਜੱਜਾਂ ਨੇ ਰਿਅਲਾਈਜ਼ ਹੀ ਨਹੀਂ ਕੀਤਾ ਹੈ ਕਿ ਵੀ ਇਹ ਫੈਡਰਲ ਸਿਸਟਮ ਦੇ ਜੜ੍ਹਾਂ ਦੇ ਉੱਤੇ ਉਹਨਾਂ ਨੇ ਕੁਆੜੀ ਚਲਾਈ ਹੈ। ਓਮੀਨਸਲੀ ਐਂਟਾਈ ਫੈਡਰਲ on the Supreme Court's judgment on Article 370 and J&K special status in upholding the removal of Jammu and Kashmir's special status and its downgrading. The Supreme Court of India has imperiled the rights of states and weakened the limits on the union's power. ਇਹ ਕਿ ਭਾਈ ਇਹਨੇ ਤਾਂ ਸਟੇਟਾਂ ਦੀਆਂ ਚੂੜਾਂ ਲਾਤੀਆਂ ਨੇ, ਉਹਨਾਂ ਦੀਆਂ ਪਾਵਰਸ ਖਤਮ ਕਰ ਦਿੱਤੀਆਂ ਆਲਮੋਸਟ, ਔਰ ਸੈਂਟਰ ਨੂੰ ਸਟਰੋਂਗ ਕਰ ਦਿੱਤਾ। ਹੁਣ ਜੇ ਇੱਕ ਫੁੱਲ ਫਲੈਜ ਸਟੇਟ ਜਿਹਨੂੰ ਕਨਸਟੀਟਿਊਸ਼ਨ 'ਚ ਆਰਟੀਕਲ 370 ਦੇ ਥੱਲੇ ਸੇਫਗਾਰਡ ਮਿਲੇ ਹੋਏ ਨੇ, ਉਹਨੂੰ ਯੂਨੀਅਨ ਟੈਰੀਟਰੀ 'ਚ ਕਨਵਰਟ ਕੀਤਾ ਜਾ ਸਕਦਾ ਹੈ। ਅਤੇ ਕੱਲ੍ਹ ਨੂੰ ਕੋਈ ਵੀ ਸਟੇਟ ਜਿਹੜਾ ਇੱਕ ਆਈਡੀਆ ਬੜੀ ਦੇਰ ਦਾ ਮੂਟ ਕਰ ਰਹੇ ਨੇ ਕਿ ਜੀ ਇਹ ਸਿੱਖਾਂ ਨੇ ਇਵੇਂ ਕਾਬੂ ਨਹੀਂ ਆਉਣਾ, ਇਹਨੂੰ ਪੰਜਾਬ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿਓ, ਇਹਨਾਂ ਦੇ ਪਠਾਨਕੋਟ ਤੇ ਦੂਜੇ ਜ਼ਿਲ੍ਹੇ ਹਿਮਾਚਲ 'ਚ ਲਾ ਦਿਓ, ਇੱਧਰਲੇ ਜਿਹੜੇ ਨੇ ਕੁਛ ਹਰਿਆਣੇ 'ਚ ਲਾ ਦਿਓ, ਅਤੇ ਗੰਗਾ ਨਗਰ ਤੇ ਨਾਲ ਲੱਗਦੇ ਜਿਹੜੇ ਨੇ ਫਿਰੋਜ਼ਪੁਰ ਔਰ ਫਰੀਦਕੋਟ ਰਾਜਸਥਾਨ ਤੇ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਹੈ ਇਹਨੂੰ ਯੂਨੀਅਨ ਟੈਰੀਟਰੀ ਬਣਾ ਦਿਓ। ਹੁਣ ਇਹ ਉਹ ਬਣਾ ਸਕਦੇ ਨੇ ਕਿਉਂਕਿ ਸੁਪਰੀਮ ਕੋਰਟ ਨੇ ਸਾਰੀਆਂ ਹੀ ਪਾਵਰਸ ਫੈਡਰਲ ਦੇ ਹਵਾਲੇ ਕਰਤੀਆਂ ਕਿ ਜੀ ਸਟੇਟ ਅਸੈਂਬਲੀ ਇਨ ਫੰਕਸ਼ਨ ਸੀ ਨਹੀਂ ਸੀ, ਗਵਰਨਰ ਆਇਆ, ਗਵਰਨਰ ਨੇ ਕਿਵੇਂ ਉੱਥੇ ਰਿਜ਼ਾਈਨ ਵੀ ਨਹੀਂ ਲਿਆ, ਔਰ ਅਲਟੀਮੇਟਲੀ ਇਹ ਅਮਿਤ ਸ਼ਾਹ ਨੇ ਜਿਹੜਾ ਸਾਰਾ ਉਹ ਐਬਰੋਗੇਟ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਰੇ ਨੇ ਇੱਕ ਗੱਲ ਕਲੀਅਰ ਕਰ ਦਿੱਤੀ, ਸ਼ੇਖ ਅਬਦੁੱਲੇ ਦਾ ਜਿਹੜਾ ਭੁਲੇਖਾ ਸੀ ਕਿ ਜੀ ਉਹ ਵਿਦ ਇਨ ਇੰਡੀਆ
ਜੇ ਉਹਨੇ ਆਰਟੀਕਲ 370 ਆਪਣਾ ਉਹ ਸਦਰੇ ਰਿਆਸਤ ਵੀ ਹੈ, ਝੰਡਾ ਵੀ ਉਹਦਾ ਕਸ਼ਮੀਰ ਦਾ ਨਾਲ ਲੱਗਾ ਹੁੰਦਾ ਸੀ, ਨੈਸ਼ਨਲ ਐਂਥਮ ਵੀ ਸੀ ਕਿ ਅਸੀਂ ਕਨਸਟੀਟਿਊਸ਼ਨਲੀ ਆਪਣੇ ਆਪ ਨੂੰ ਮਹਿਫੂਜ਼ ਕਰ ਲਿਆ। ਉਹਨਾਂ ਨੇ ਲਿਖਤੀ ਪੜ੍ਹਤੀ ਲਿਆ ਸੀ, ਕਨਸਟੀਟਿਊਸ਼ਨ ਸੀ, ਉਹ ਵੀ ਠੱਗੇ ਗਏ, ਠੱਗੇ ਮਹਿਸੂਸ ਕਰਦੇ ਨੇ। ਤੇ ਸਾਡਿਆਂ ਨੇ ਤਾਂ ਜ਼ਬਾਨੀ ਕਲਾਮੀ ਗਾਂਧੀ ਨਹਿਰੂ ਦੇ ਅਸੀਂ ਤਾਂ ਉਹੀ ਕਹੀ ਜਾਂਦੇ ਹਾਂ ਜੀ, ਗਰੋ ਆਫ ਫਰੀडम ਤੇ ਦੂਸਰਾ ਤੀਸਰਾ। ਤੇ ਜੇ ਲਿਖਾ ਕੇ ਵੀ ਇਹਨਾਂ ਤੋਂ ਲੈ ਲੈਂਦੇ ਤੇ ਫਿਰ ਵੀ ਸਾਡਾ ਇਹੀ ਹਾਲ ਹੋਣਾ ਸੀ ਜੋ ਇਹ ਜੰਮੂ ਕਸ਼ਮੀਰ ਦਾ ਹੋਇਆ। ਸੋ ਉਹਦੇ 'ਚ ਅੱਜ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਹ ਅੱਗੇ ਨਾਲੋਂ ਵੀ ਜ਼ਿਆਦਾ ਲੰਬਾ ਕੱਦ ਦੇ ਨਾਲ ਉਹ ਖਲੋਤੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਸੀ। ਜਦੋਂ ਉਹਨਾਂ ਨੇ ਸਿੱਖ ਲੀਡਰਾਂ ਨੂੰ ਵੀ ਕਿਹਾ ਸੀ, ਸ਼ੇਖ ਅਬਦੁੱਲੇ ਨੂੰ ਵੀ ਕਿਹਾ ਸੀ, ਸਿੱਖ ਲੀਡਰਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਯੂ ਹੈਵ ਸੀਨ ਹਿੰਦੂਜ਼ ਐਜ਼ ਦਾ co-slaves, but when you'll see them as the rulers, you'll see their true face when they will be the masters and Sikhs will be the slaves. ਬਿਲਕੁਲ ਜੀ ਰਾਜ ਸਾਹਿਬ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।